ਤੁਹਾਡਾ ਅੱਲਾ ਭਲਾ ਕਰੇ। ਮੇਰੀ ਵੀਡੀਓ ਜ਼ਰੂਰ ਵਾਰ ਜ਼ਰੂਰ ਇਹ ਸ਼ਜਾਦ ਪੱਟੀ ਤੇ ਸ਼ਕੀਲ ਮਹਿਰ ਤੇ ਪਹੁੰਚਾਉਣੀ। ਮੇਰਾ ਪੁੱਤ ਨਾ ਪਸੰਦ ਕਰੋ। ਪੋਤੀ ਮਾਂ ਪਿਓ ਦਾ ਕੋਈ ਹਾਲ ਨਹੀਂ ਹੁੰਦਾ। ਕਿਸੇ ਦਾ ਮਾਂ ਬਾਪ ਮਰ ਗਿਆ, ਕਿਸੇ ਦਾ ਜਿੰਦਾ ਕਬਰ ਵਿੱਚ ਵੀ ਅਜ਼ਾਬ ਹੁੰਦਾ ਆ। ਧਰਤੀ ਤੇ ਫਸਾਦ ਨਾ ਕਰੋ। ਦੇਖ ਮੇਰੇ ਪੁੱਤ, ਤੁਹਾਨੂੰ ਅੱਲਾਹ ਤਾਲਾ ਨੇ ਰੁਤਬਾ ਦਿੱਤਾ ਕਿ ਇੰਨਾ ਕਿ ਅੱਲਾ ਨੇ ਤੁਹਾਨੂੰ ਰਿਜ਼ਕ ਵੀ ਦਿੱਤਾ, ਤੇ ਪੁੱਤ ਫਸਾਦ ਨਾ ਕਰੋ। ਜਿਨ੍ਹਾਂ ਦੇ ਫਸਾਦ ਪਏ ਆ ਉਹਨਾਂ ਮਾਵਾਂ ਨੂੰ ਪੁੱਛ ਕੇ ਦੇਖੋ। ਪੁੱਤ ਮੇਰਾ ਪੁੱਤ ਏਦਾਂ ਹੀ ਨਾ ਨੈਟ ਦੇ ਉੱਤੇ ਮੁੰਡੇ ਝਗੜ ਗਏ। ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਕਿ ਮੈਨੂੰ ਜੇ ਪਤਾ ਹੁੰਦਾ ਤੇ ਮੈਂ ਉਸ ਟਾਈਮ ਕੋਲ ਚਲ ਜਾਂਦੀ। ਤਾਂ ਮੇਰੇ ਪੁੱਤ ਨੂੰ ਰਾਤ ਨੂੰ ਕੇਸ ਬਣਾਤਾ ਇਹਦੇ ਉੱਤੇ ਤੇ ਪੁੱਤ ਚੱਕ ਕੇ ਲੈ ਗਏ। ਪੁੱਤ ਮੈਂ ਅੱਖਾਂ ਤੇ ਰਹਿ ਗਈ, ਕੱਲੀ ਮੈਂ ਰੋਂਦੀ ਰਹੀ ਤੇ ਮੇਰੇ ਨੇੜੇ ਕੋਈ ਨਹੀਂ ਸੀਗਾ ਹੈਗਾ। ਤੇ ਪੁੱਤ ਮੇਰਾ ਪੁੱਤ ਦੇ ਪਰੇਸ਼ਾਨੀ ਦੇ ਨਾਲ ਪੁੱਤ ਆਹ ਦੇਖ ਲਓ ਮੇਰੀਆਂ ਅੱਖਾਂ ਰਹਿ ਗਈਆਂ ਰੋ ਰੋ ਕੇ। ਪੁੱਤ ਕਿਸੇ ਦਾ ਵਿਛੜੇ ਨਾ ਪੁੱਤ, ਤੁਸੀਂ ਮੇਰੇ ਪੁੱਤ ਆ। ਪੁੱਤ ਮੈਂ ਸਾਡੀ ਪਰੇਸ਼ਾਨੀ ਦੀ ਵਜ੍ਹਾ ਨਾਲ ਬਹੁਤ ਪਰੇਸ਼ਾਨ ਹੋਈ ਹਾਂ ਕਿ ਜੇ ਮੈਂ ਤੁਹਾਨੂੰ ਨਾ ਸਮਝਾਵਾਂ, ਮੈਂ ਆਪਣੀ ਤੁਹਾਡੀ ਮਾਂ ਕਰਕੇ ਤੁਹਾਨੂੰ ਸਮਝਾਉਂਦੀ ਹਾਂ। ਜੇ ਮੈਂ ਨਾ ਤੁਹਾਨੂੰ ਸਮਝਾਵਾਂ ਪੁੱਤ ਕਿਸੇ ਗੱਲ ਤੇ ਤੁਹਾਡਾ ਵਾਧਾ ਹੋ ਜਾਵੇ ਤੇ ਹੱਥ ਕੁਛ ਨਹੀਂ ਆਉਂਦਾ ਤੇ ਫਿਰ ਪੁੱਤ ਮੈਨੂੰ ਵੀ ਪਛਤਾਵਾ ਲੱਗਣਾ ਕਿ ਉਹ ਮੈਂ ਆਪਣੇ ਬੱਚਿਆਂ ਨੂੰ ਨਹੀਂ ਸਮਝਾਇਆ। ਮੇਰੇ ਬੱਚਿਓ, ਮੈਨੂੰ ਉਮੀਦ ਆ ਕਿ ਸ਼ਜਾਦ ਪੱਟੀ ਨੇ ਤੇ ਸ਼ਕੀਲ ਮਹਿਰ ਨੇ ਮੇਰੀ ਗੱਲ ਜ਼ਰੂਰ ਮੰਨ ਲੈਣੀ ਆ। ਪੁੱਤ ਆਦਤ ਹੋ ਜਾਵੋ। ਪੁੱਤ ਲੜ ਕੇ ਕੁਛ ਫਾਇਦਾ ਨਹੀਂ। ਮੇਰੇ ਬੱਚਿਓ ਨਾ ਫਸਾਦ ਕਰੋ। ਉਹ ਖਾਨਦਾਨਾਂ ਦੇ ਖਾਨਦਾਨ ਤਬਾਹ ਹੋ ਜਾਂਦੇ ਆ। ਉਹ ਪੁੱਤ ਜਿਹੜਾ ਰਿਜ਼ਕ ਕਮਾਇਆ ਉਹ ਸਾਰਾ ਜ਼ਾਇਆ ਹੋ ਜਾਂਦਾ ਆ। ਉਹ ਤੁਸੀਂ ਨਾ ਜੇ ਤੁਸੀਂ ਝੁਕ ਜਾਓਗੇ, ਹਰ ਜਾਓਗੇ ਇੱਕ ਜਣਾ ਤੇ ਪੁੱਤ ਤੁਸੀਂ ਹੀਰਾ ਬਣ ਜਾਓਗੇ। ਹਰੇ ਦਾ ਨਿਆਂ ਹੁੰਦਾ ਹੀਰਾ, ਤੇ ਜਿਹੜਾ ਆਕੜ ਵਿੱਚ ਰਵੇ ਨਾ ਪੁੱਤ ਆਕੜ ਨਹੀਂ ਚੰਗੀ। ਦੋਨੇ ਹਰ ਜਾਓ। ਮੇਰੇ ਕਹੇ ਤੇ ਮੇਰੇ ਬੱਚਿਓ ਮੇਰੀ ਗੱਲ ਜ਼ਰੂਰ ਵਾਰ ਜ਼ਰੂਰ ਮੰਨ ਲਵੋ। ਦੋਨੇ ਹਰ ਜਾਓ ਤੇ ਆਪਸ ਵਿੱਚ ਇਤਫਾਕ ਕਰ ਲਵੋ। ਮੇਰੇ ਬੱਚਿਓ ਹੋਰ ਵੀ ਸੁਣਨੇ ਵਾਲਿਓ, ਇਹਨਾਂ ਬੱਚਿਆਂ ਨੂੰ ਸਮਝਾਵੋ। ਬੱਚੇ ਆ ਹਲੇ ਨਿਆਣੇ ਆ, ਇਹਨਾਂ ਦੀਆਂ ਉਮਰਾਂ ਛੋਟੀਆਂ ਹੀ ਹੁੰਦੀਆਂ, ਮਾਵਾਂ ਨੂੰ ਛੋਟੇ ਹੀ ਹੁੰਦੇ ਆ। ਤੇ ਪੁੱਤ ਆਪਸ ਵਿੱਚ ਇਹਨਾਂ ਨੂੰ ਕਹੋ ਝਗੜਾ ਨਾ ਕਰੋ। ਪੁੱਤੀ ਪਰੇਸ਼ਾਨੀਆਂ ਬਹੁਤ ਮਾਵਾਂ ਨੂੰ ਹੁੰਦੀਆਂ ਆ। ਇਸ ਵਜ੍ਹਾ ਦੇ ਨਾਲ ਮੇਰੀਆਂ ਅੱਖਾਂ ਵੀ ਰਹਿ ਗਈਆਂ। ਮੈਨੂੰ ਆਪਣੇ ਪੁੱਤ ਦੀਆਂ ਪਰੇਸ਼ਾਨੀਆਂ ਜਿਲੇ ਪਈਆਂ, ਮੇਰੇ ਪੁੱਤ ਪਰ ਕੇਸ ਬਣਾਤਾ। ਪੁੱਤ ਰਾਤ ਦਾ ਮੌਕਾ ਸੀ, ਮੈਂ ਇਕੱਲੀ ਰਹਿ ਗਈ, ਕੋਈ ਮੈਨੂੰ ਦਿਸੇ ਨਾ। ਜਿਸ ਵੇਲੇ ਮੇਰਾ ਪੁੱਤ ਚੱਕਿਆ ਤੇ ਪੁੱਤ ਮੈਂ ਸਾਰੀ ਰਾਤ ਦੁਆਵਾਂ ਕਰਦੀ ਰਹੀ ਤੇ ਮੇਰਾ ਪੁੱਤ ਜਾਂ ਅੱਲਾ ਮੇਰਾ ਪੁੱਤ ਆ ਜਾਵੇ। ਸ਼ਕੀਲ ਭਾਈ ਔਰ ਸ਼ਹਜ਼ਾਦ ਭੱਟੀ ਭਾਈ, ਮੈਂ ਵੀ ਨਾ ਲਾਈਵ ਹੋਸਟਿੰਗ ਕਰਦਾ ਸੀ ਸਨੈਕ ਵੀਡੀਓ ਤੇ, ਨੰਬਰ 1 ਹੋਸਟ ਸੀ ਮੈਂ। ਤੇ ਅੱਲਾਹ ਤਾਲਾ ਨੇ ਰਿਜ਼ਕ ਚੰਗਾ ਦਿੱਤਾ। ਲੜਾਈ ਝਗੜੇ ਹੋ ਗਏ, ਝੂਠਾ ਕੇਸ ਕੀਤਾ ਔਰ ਮੈਨੂੰ FIA ਨਾਲ ਲੈ ਗਈ ਸੀ। ਤੇ ਬਾਅਦ ਵਿੱਚ ਮਾਂ ਜੀ ਦੀਆਂ ਰੋ ਰੋ ਕੇ ਅੱਖਾਂ ਦੀ ਨਜ਼ਰ ਗਈ, ਦਿਮਾਗੀ ਤਵਾਜ਼ਨ ਖਰਾਬ ਹੋ ਗਿਆ। ਮੈਂ ਰਿਕਵਰ ਕਰਨੇ ਦੀ ਕੋਸ਼ਿਸ਼ ਕਰ ਰਿਹਾ। ਮੈਂ ਕਦੀ ਵੀਡੀਓ 'ਚ ਨਹੀਂ ਸੀ ਮਾਂ ਜੀ ਨੂੰ ਲੈ ਕੇ ਆਉਂਦਾ। ਫਿਰ ਮੈਂ 2 ਸਾਲ ਛੱਡੀ ਰੱਖਿਆ, ਹਾਲੇ ਤੱਕ ਮੇਰਾ ਕੇਸ ਚੱਲਦਾ। ਹਾਂਜੀ, ਮੈਂ ਤੁਹਾਨੂੰ ਵੀਡੀਓ ਵਿੱਚ ਦੱਸ ਨਹੀਂ ਸਕਦੀ। ਮੇਰਾ ਪੁੱਤ ਵੀ ਪਰੇਸ਼ਾਨ ਹੋ ਜਾਊਗਾ। ਇਹਦੇ ਮਗਰੋਂ ਮੈਂ ਕੀ ਦੁੱਖ ਦੇਖੇ। ਅੱਲਾਹ ਤਾਲਾ ਕਿਸੇ ਨੂੰ ਦੁੱਖ ਨਾ ਦਿਖਾਏ ਕਿ ਮੇਰੇ ਉਹ ਬੱਚਿਓ ਨਾ ਲੜੋ। ਉਮੀਦ ਆ ਕੇ ਦੋਨੇ ਜਣੇ ਮੇਰੀ ਗੱਲ ਮੰਨ ਲਓਗੇ। ਅਮੀ ਜੀ ਸਾਹਮਣੇ ਕੈਮਰਾ ਇੱਧਰ ਨੂੰ, ਹਾਂਜੀ ਇੱਧਰ ਨੂੰ। ਤੇ ਮੇਰੇ ਬੱਚਿਓ ਮੇਰੀਆਂ ਅੱਖਾਂ ਵੀ ਰਹਿ ਗਈਆਂ ਕਿ ਮੈਂ ਆਪਣੇ ਦੁੱਖ ਦੱਸ ਨਹੀਂ ਸਕਦੀ ਕਿ ਜੋ ਦੁੱਖ ਮੈਂ ਦੇਖੇ ਆਪਣੇ ਪੁੱਤ ਨੂੰ। ਜਿਲੇ ਪੁੱਤ ਮੇਰਾ ਗਿਆ ਪੁੱਤ ਮੈਂ ਬੜੇ ਦੁੱਖ ਦੇਖੇ। ਮੈਨੂੰ ਰਾਤ ਨਹੀਂ ਸੀ ਨਿਬੜਦੀ। ਮੈਂ ਏਦਾਂ ਤਾਰੇ ਹੀ ਦੇਖਦੀ ਰਹਿੰਦੀ ਸੀ, ਕਿੱਥੇ ਰਾਤ ਚਲ ਗਈ, ਕਿੰਨੇ ਸਕਿੰਟਾਂ ਤੇ ਰਾਤ ਚਲ ਗਈ, ਕਿੱਦਾਂ ਖਬਰ ਆਊਗੀ ਕਿ ਪੁੱਤ ਘਰ ਵਿੱਚ ਕੱਲੀ ਤੇ ਮੇਰੀਆਂ ਅੱਖਾਂ ਰਹਿ ਗਈਆਂ। ਉਹ ਪੁੱਤ ਨਾ ਆਪਸ ਵਿੱਚ ਲੜੋ। ਬਰਾਏ ਮਿਹਰਬਾਨੀ ਕਰਕੇ ਤੁਸੀਂ ਆਪਸ ਵਿੱਚ ਸਲੂਕ ਕਰ ਲਵੋ। ਅਜ਼ੀਜ਼ ਭੈਣਾਂ ਭਰਾ ਜਿਹੜੇ ਤੁਹਾਡੇ ਨੇੜੇ ਦੇ ਆ, ਮੁਹੱਬਤ ਵਾਲੇ ਆ, ਸਾਰੇ ਤੁਹਾਨੂੰ ਸਮਝਾਉਣ। ਕੋਈ ਚੱਕੇ ਨਾ ਚੱਕ ਕੇ ਤਮਾਸ਼ਾ ਨਾ ਦੇਖੇ ਤੁਹਾਡਾ। ਪੁੱਤ ਨਾ ਤਮਾਸ਼ਾ ਇਹਨਾਂ ਦਾ ਦੇਖੋ। ਇਹਨਾਂ ਮੇਰੇ ਬੱਚਿਆਂ ਦੀ ਆਪਸ ਵਿੱਚ ਇਤਫਾਕ ਕਰਾਵੋ। ਤੁਹਾਨੂੰ ਹੱਜ ਜਿੰਨਾ ਸਵਾਬ ਹੋਊਗਾ। ਅੱਲਾ ਤੁਹਾਡਾ ਭਲਾ ਕਰੂਗਾ। ਜਿਹੜਾ ਬੁਰਾ ਬੰਦਾ ਹੈ ਨਾ ਪੁੱਤ ਉਹਨੂੰ ਅੱਲਾ ਖੁਦ ਦੇਖਦਾ ਆ। ਅੱਲਾ ਤਾਲਾ ਦੇਖਦਾ ਆ। ਤੁਸੀਂ ਝਗੜ ਕੇ ਫਸਾਦ ਨਾ ਕਰੋ। ਆ ਮੇਰੀ ਵੀਡੀਓ ਵੀ ਜੇ ਨਾ ਤੁਸੀਂ ਪਹੁੰਚਾ ਦਵੋ ਸ਼ਕੀਲ ਮਹਿਰ ਤਾਈਂ ਤੇ ਸ਼ਹਜ਼ਾਦ ਭੱਟੀ ਤਾਈਂ
ਤੇ ਤੁਹਾਡਾ ਬਹੁਤ ਅੱਲਾਹ ਤਾਲਾ ਪਰਲਾ ਕਰੂਗਾ। ਮੇਰੇ ਬੱਚਿਓ, ਮੇਰੀ ਬੱਚਿਓ, ਜ਼ਰੂਰ ਵਾਰ ਜ਼ਰੂਰ ਇਹਨਾਂ ਮੇਰੇ ਬੱਚਿਆਂ ਨੂੰ ਮੇਰੀ ਵੀਡੀਓ ਜ਼ਰੂਰ ਵਾਰ ਜ਼ਰੂਰ ਪਹੁੰਚਾ ਦਿਓ।